ਪਾਇਆ ਹੋਇਆ ਹੈ। ਤੇ ਇਹ ਦੱਸੋ ਕਿ ਕਿਹੜੀ ਐਸੀ ਮਜਬੂਰੀ ਹੈ। ਦੇਖੋ ਨਾ, ਮੈਂ ਤੁਹਾਨੂੰ ਆਪਣੀ ਸਟੋਰੀ ਦੱਸੀ ਹੈ ਕਿ ਮੈਂ ਜਦੋਂ ਆਈ ਹਾਂ ਤੇ ਮੇਰੇ ਕੋਲ ਕੋਈ ਵਸੈਲ ਨਹੀਂ ਹੈ, ਮੈਂ ਕੋਈ ਪ੍ਰॉपर्टी नहीं लेकर आई हूँ। माशाल्लाह मैं 3 बच्चे लेकर आई हूँ, तो मैं एक अपना मकसद लेके आई हूँ। बिल्कुल। ਉਹ ਫਿਰ ਸਾਡਾ ਅਕੀਦਾ ਵੀ ਤਾਂ ਹੈ ਨਾ ਕਿ ਰਿਜ਼ਕ ਤਾਂ ਅੱਲਾ ਦੀ ਜ਼ਾਤ ਬਿਲਕੁਲ ਦਿੰਦੀ ਹੈ, ਬਿਲकुल ਬੱਚੇ ਦਿੰਦੀ ਹੈ ਤਾਂ ਰਿਜ਼ਕ ਵੀ ਅੱਲਾ ਦੀ ਜ਼ਾਤ ਦਿੰਦੀ ਹੈ। ਤੇ ਅਸੀਂ ਉਹਦੇ ਮਾਂ ਨਾਲ ਮਿਲਣਾ ਤੇ ਜਾ ਕੇ ਉਹਦੀ ਮਾਂ ਕੋਲ ਪੁੱਛਣਾ ਹੈ ਕਿ ਕੀ ਬਾਜੀ ਇਹ ਮਸਲਾ ਹੈ ਤੇ ਕਿਉਂ ਤੁਸੀਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਨਾ ਪਾਇਆ। ਤੇ ਫਿਰ ਉਹ ਸਾਨੂੰ ਦੱਸਦੀ ਹੈ ਕਿ ਬਾਜੀ ਸਾਡੇ ਘਰ ਦੇ ਹਾਲਾਤ ਐਸੇ ਨਹੀਂ ਹਾਂ, ਫਿਰ ਤੁਸੀਂ ਦੱਸ ਦਿਓ ਕਿ ਮੇਰੇ ਆਪਣੇ ਹਾਲਾਤ ਐਂ ਜਿਹੇ। ਹਾਂਜੀ, मैं बीमार हूँ या मैं बेवा हूँ या मेरा शौहर बीमार है वो या मेरा शौहर नशा करता है। हाँ, बिल्कुल, तो कुछ कर नहीं सकता। तो इस करके मैं अपने बच्चे ਨੂੰ ਕੰਮ ਤੇ ਪਾਇਆ ਤੇ ਮੇਰਾ ਤਾਂ ਮਕਾਨ ਵੀ ਕਿਰਾਏ ਦਾ। ਹਾਂਜੀ, ਉਹ ਤੇ ਦੇਣਾ ਹੀ ਦੇਣਾ, ਦੇਣਾ ਹੀ ਦੇਣਾ। ਮਾਲਕ ਤਾਂ ਪਹਿਲੀ ਨੂੰ ਆ ਜਾਂਦਾ ਅਜੀ, ਫਿਰ ਬਿਜਲੀ ਦਾ ਬਿੱਲ ਆਂਦਾ ਤੇ ਗਵਰਨਮੈਂਟ ਮੈਨੂੰ ਕਿਹੜੀ ਰਿਆਇਤ ਕਰਦੀ ਹੈ। ਬਿਲਕੁਲ ਸਹੀ, ਬਿਲਕੁਲ ਸਹੀ। ਉਹ ਤਾਂ ਤੁਹਾਨੂੰ ਪਤਾ ਗਵਰਨਮੈਂਟ ਨੇ ਤਾਂ ਸਾਡੇ ਗਰੀਬਾਂ ਤੇ ਜ਼ਿਆਦਾ ਹੀ ਟੈਕਸ ਲਗਾਇਆ ਤੇ ਅਸੀਂ ਸਾਨੂੰ ਦੱਸੋ ਕਿੱਥੋਂ ਖਾਈਏ। ਸਾਡੇ ਬੱਚੇ ਕੰਮ ਕਰਨਗੇ ਤਾਂ ਅਸੀਂ ਖਾਵਾਂਗੇ, ਨਹੀਂ ਤਾਂ ਕਿੱਥੋਂ ਖਾਈਏ। ਸਾਨੂੰ ਦੱਸੋ ਅਸੀਂ ਕੀ ਕਰੀਏ। ਫਿਰ ਅਸੀਂ ਉਹਨਾਂ ਨੂੰ ਨਾ ਆਸਤਾ ਆਸਤਾ ਆਪਣੀ ਤਰਫ ਮੈਰ ਕਰੀਦਾ। ਆਪਣੀ ਟ੍ਰੇਨਿੰਗ ਵਿੱਚ ਇੱਕ ਦਫਾ ਬੁਲਾਈਦਾ। ਪਹਿਲੇ ਐਵੇਂ ਬੁਲਾਇਆ, ਉਹਦੇ ਨਾਲ ਦੋਸਤੀ ਕਰ ਲੈਣੀ ਹੈ, ਜਾਂਦੇ ਬਾਜੀ ਤੈਨੂੰ ਕੀ ਹਾਲ ਹੈ, ਠੀਕ ਹੋ, ਹੋਰ ਤੁਸੀਂ ਦੱਸੋ। ਫਿਰ ਅਸੀਂ ਉਹਨੂੰ ਆਪਣੀ ਟ੍ਰੇਨਿੰਗ ਵਿੱਚ ਬੁਲਾਣਾ। ਇੱਕ ਦਫਾ ਨਹੀਂ ਉਹਨੂੰ ਸਮਾਂ ਜਾਣੀ, 2 ਦਫਾ ਨਹੀਂ ਆਣੀ। ਫਿਰ ਵਾਇਸ ਦੀ ਟੀਮ ਜਦੋਂ ਸਾਡੇ ਕੋਲ ਆਉਂਦੀ ਹੈ ਨਾ ਤਾਂ ਉਹ ਮਾਸ਼ਾਅੱਲਾ ਬੜੇ ਅੱਛੇ ਤਰੀਕੇ ਨਾਲ ਉਹਨਾਂ ਸਾਡੇ ਨਾਲ ਅਗਰ ਜ਼ਮੀਨ ਤੇ ਬਹਿ ਕੇ ਸਾਡੀ ਜ਼ੁਬਾਨ ਚੋਂ ਗੱਲ ਕਰਦੀ ਹੈ। ਔਰ ਜੋ ਉਹਨਾਂ ਨੂੰ ਪਤਾ ਚੱਲਦਾ ਨਾ ਕਿੱਥੋਂ ਸਾਡੇ ਲਈ ਮਾਲੂਮਾਤ ਮਿਲਦੀ ਹੈ, ਗਵਰਨਮੈਂਟ ਕੋਲੋਂ ਮਾਲੂਮਾਤ ਮਿਲਦੀ ਹੈ ਕਿ ਇਹਨਾਂ ਦੇ ਜਿਸ ਤਰ੍ਹਾਂ ਨਾਲ हमारा डोमेस्टिक वर्करों गवर्नमेंट ने रजिस्टर किया है, उन्होंने वास्ते रजिस्टर तो उन्होंने कर लिया है। अब उस पर वो अमल करेगी तो फिर ये जब हमें सोशल सिक्योरिटी कार्ड मिलेंगे तो फिर हमें क्यों सोशल सिक्योरिटी कार्ड क्यों नहीं दे रहे अभी तक तो नहीं दे रहे। जब हमने उनके लिए फॉर्म भी जमा करवा दिए। हालांकि सोशल गवर्नमेंट के काम है, देखो कब ये करती है, लेकिन ये भी बड़ी एक गाल है कि उन्होंने हमें रजिस्टर कर लिया। और इंशाल्लाह हम आज इतनी औरतें इकट्ठी हैं कि हम इंशाल्लाह अपना काम करवा लें। ਤੁਸੀਂ जरा मुतालबा करो ना मोहसन नकवी साहब नाल के करन, मुतालबा करो ना, ਤੁਹਾਡਾ मुतालबा पहुंचेगा। नहीं इंशाल्लाह हम सड़कों पे भी आते हैं। सड़कों इस प्रोग्राम की वसातत तो भी ते साडे मुतालबे जा रहे हैं ना कि और हुकूमती नुमाइंदे भी सुनते हैं। बिल्कुल सही, बिल्कुल सही। वजीर ने वो भी सुनते हैं सारा प्रोग्राम ते दूजे सूबियां दे लोग भी, दूसरे सूबियां दे लोग भी बिल्कुल। ते ये साडा इत्थे जेड़ा इस वक्त ते गल कर रहे ने बिल्कुल सही फरमा रही ने शाजिया जी कि हालात ते साडे हुकूमत ने जिस तरह टैक्स लाए हैं, जिस हद तक खान पीन दी चीज़ां दी महंगाई हो गई है, 30 तो लैके 100% महंगाई होई पई है। ਉਹਦੇ 'ਚ ਤੇ ਲੋਕ ਹੁਣ ਜਿਹੜਾ ਇੱਕ ਮਿਸ਼ਨ ਇਹਨਾਂ ਨੇ ਸ਼ੁਰੂ ਕੀਤਾ ਕਿ ਬੱਚਿਆਂ ਨੂੰ ਹਟਾਉਣ। ਦੂਸਰੇ ਪਾਸੇ ਇਹ ਖਦਸ਼ਾ ਆਪਣੀ ਜਗ੍ਹਾ ਤੇ ਸਿਰ ਚੁੱਕ ਕੇ ਖੜਾ ਹੈ ਕਿ ਜਿਹੜੇ ਬੱਚੇ ਸਕੂਲਾਂ 'ਚ ਨੇ ਸਕੂਲ ਛੱਡ ਕੇ ਤੇ ਕੰਮਾਂ ਤੇ ਲੱਗ ਜਾਣ, ਕਿਉਂਕਿ ਮਹਿੰਗਾਈ ਔਰ ਰੋਟੀ ਨਹੀਂ ਪੂਰੀ ਹੋ ਰਹੀ, ਲੋਕਾਂ ਦੇ ਘਰ 'ਚ ਆਟਾ ਨਹੀਂ ਪੂਰਾ ਹੋ ਰਿਹਾ। ਔਰ ਉੱਤੋਂ ਜਿਹੜੇ ਟੈਕਸ ਲੱਗ ਰਹੇ ਨੇ, ਜਿਹੜੀਆਂ ਬਹੁਤ ਬੁਨਿਆਦੀ ਚੀਜ਼ਾਂ ਸਾਨੂੰ ਹਾਸਲ ਹੋਣੀਆਂ ਚਾਹੀਦੀਆਂ ਨੇ ਸ਼ਹਿਰੀਆਂ ਨੂੰ, ਉਹਨਾਂ ਦੇ ਉੱਤੇ ਟੈਕਸ ਜਿਹੜਾ ਹੈ ਉਹ ਇਤਨਾ ਜ਼ਿਆਦਾ ਹੈ ਕਿ ਅਸੀਂ हर चीज दे उत्ते एक टैक्स जेड़ा असी पे कर रहे हैं। और साडे मुतालबा च ते बिल्कुल शामिल है कि भाई ये जेड़ा टैक्स तुसी लाया है ये चुक के अमीरां ते लाओ, सुपर टैक्स लाओ, तबके ते लगाओ। ਤੁਸੀਂ ਦੇਖੋ ਸੁਪਰ ਟੈਕਸ ਗਵਰਨਮੈਂਟ ਨੇ ਲਾਇਆ, ਉਹਦੇ ਤੇ ਅਦਾਲਤਾਂ ਨੇ ਸਟੇ ਦੇ ਦਿੱਤੇ। ਜ਼ਰਾ ਗੌਰ ਕਰੋ ਤੁਸੀਂ। ਇਹ ਸਾਰੇ ਫਿਰ ਰਲੇ ਹੋਏ ਨੇ ਨਾ। ਹਾਂਜੀ, ਇਸ਼ਰਾਫੀਆ ਰਲੀ ਹੋਈ ਹੈ, ਮੁਕਤਦਰ ਹਲਕੇ ਜਿਹੜੇ ਨੇ ਰਲੇ ਹੋਏ ਨੇ। ਔਰ ਉਹ ਬਿਲकुल इस सतह ते आके एक आम आदमी दी, आम शहरी दी जिंदगी, एक आम औरत दी जिंदगी, मेहनतकश दी जिंदगी झांकना पसंद नहीं कर रहे। और असी ते ਸਾਡੇ ਜਿਹੜੇ ਤਰੀਕੇਕਾਰ ਨੇ ਆਪਣੀ ਗੱਲ ਰੱਖਣ ਦੇ, ਅਸੀਂ ਉਹ ਸਾਰੇ ਜ਼ਰਾਏ ਇਸਤੇਮਾਲ ਕਰਦੇ ਹਾਂ। ਅਸੀਂ ਸੜਕ ਤੇ ਆ ਕੇ ਅੱਜ ਵੀ ਰੈਲੀ ਔਰ ਮੁਜ਼ਾਹਰਾ ਹੋਇਆ ਹੈ ਕਿ ਗੁਰਬਤ ਖਤਮ ਕਰੋ, ਟੈਕਸ ਖਤਮ ਕਰੋ, ਮਹਿੰਗਾਈ ਦਾ ਖਾਤਮਾ ਕਰੋ, ਤਾਂ ਕਿ ਜਿਹੜੇ ਬੱਚੇ ਨੇ ਜਿਹੜੇ ਸਕੂਲਾਂ 'ਚ ਹੁਣ। ਅੱਛਾ, ਤੁਹਾਨੂੰ ਇਹ ਲੱਗਦਾ ਇਹ ਜਿਹੜਾ ਕਹਿੰਦੇ ਨੇ ਕਦੀ 35,000 ਕਰ ਦਿਓ, ਕਮ ਸੇ ਕਮ 25,000 ਕਰ ਦਿਓ, ਤੁਹਾਨੂੰ ਲੱਗਦਾ ਇਸ ਚੀਜ਼ ਦਾ ਕੋਈ ਫਰਕ ਪੈਂਦਾ? ਦੇਖੋ ਪਹਿਲੇ ਜਿਸ ਤਰ੍ਹਾਂ ਕਿ 25,000 ਸਾਡੀ ਮਿਨੀਮਮ ਵੇਜ ਜਿਹੜੀ ਹੈ ਉਹ ਚੱਲ ਰਹੀ ਹੈ ਕਾਨੂੰਨ ਦੇ ਤਹਿਤ। ਹੁਣ ਜਿਹੜੀ ਇਸ ਸਾਲ ਸੁਣ ਰਹੇ ਹੋ 32,000 ਸੁਣ ਰਹੇ ਹੋ, ਲੇਕਿਨ ਸਾਨੂੰ ਇਹ ਸਭ ਨੂੰ ਪਤਾ ਹੈ ਕਿ ਫੈਕਟਰੀਆਂ ਕਾਰਖਾਨਿਆਂ 'ਚ ਵੀ 25,000 ਸਾਡੇ ਮਜ਼ਦੂਰ ਨੂੰ ਤਨਖਾਹ ਨਹੀਂ ਮਿਲ ਰਹੀ ਹੈ। ਕਿਉਂ ਨਹੀਂ ਮਿਲ ਰਹੀ? ਕਿਉਂਕਿ ਨਾ ਲੇਬਰ ਇੰਸਪੈਕਸ਼ਨ ਹੁੰਦੇ ਨੇ, ਨਾ ਬਿਜ਼ਨਸ ਕਮਿਊਨਿਟੀ ਨੂੰ ਕੋਈ ਫਾਈਨ ਕਰਦੇ ਨੇ ਲੋਕ ਕਿ ਕਿਉਂ ਵਾਇਲੇਸ਼ਨਸ ਹੋ ਰਹੀਆਂ ਨੇ। ਤੇ ਲੇਬਰ ਇੰਸਪੈਕਟਰ ਆ ਗਿਆ ਮੇਰੇ ਪਿੱਛੇ, ਵੇਖ ਰਹੇ ਹੋ ਤੁਸੀਂ। ਲੋ ਜੀ, ਜੁੜੇ ਰਹਿਣਾ, ਅਸੀਂ ਆ ਰਹੇ ਹਾਂ। ਛੋਟੀ ਜਿਹੀ ਬ੍ਰੇਕ।